ਹੁਣ ਤੋਂ ਕੁਝ ਘੰਟੇ ਪਹਿਲਾਂ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਨੇ ਅਤਿਗਰਦੀ ਦੇ ਬਾਰੇ ਇੱਕ ਬਦਲਾਅ ਵਾਲਾ ਬਿੱਲ ਆ ਜਿਹੜਾ ਉਹਨੂੰ ਮਨਜ਼ੂਰ ਕੀਤਾ ਹੈ। ਇਸ ਬਿੱਲ ਦੇ ਤਹਿਤ ਹੁਣ ਪਾਕਿਸਤਾਨ 'ਚ ਫੌਜ, ਲਾਈਨ ਐਨਫੋਰਸਮੈਂਟ ਏਜੰਸੀਜ਼ ਕਿਸੇ ਵੀ ਇਹੋ ਜਿਹੇ ਬੰਦੇ ਨੂੰ ਜਿਹਦੇ ਉੱਤੇ ਸ਼ੱਕ ਹੋਏਗਾ ਉਹਨੂੰ 3 ਮਹੀਨਿਆਂ ਤੱਕ ਚੁੱਕ ਕੇ ਆਪਣੀ ਹਿਰਾਸਤ 'ਚ ਰੱਖ ਸਕਣਗੀਆਂ। ਔਰ ਇਸ ਮਾਮਲੇ ਦੇ ਉੱਤੇ ਇਹ ਬਿੱਲ ਆ ਜਿਹੜਾ ਇਹ ਮਨਜ਼ੂਰੀ ਤੋਂ ਬਾਅਦ ਹੁਣ ਕਾਨੂੰਨੀ ਸ਼ਕਲ ਬਣ ਚੁੱਕਿਆ ਹੈ। ਇਸ ਬਿੱਲ ਨੂੰ ਹਕੂਮਤੀ ਵਜ਼ੀਰ ਤਲਾਲ ਹੁਣਾਂ ਨੇ ਪੇਸ਼ ਕੀਤਾ ਔਰ ਉਸ ਤੋਂ ਬਾਅਦ ਆਪੋਜੀਸ਼ਨ ਵੱਲੋਂ ਇਹਦੇ ਤੇ ਰੋਲਾ ਰੱਪਾ ਪਾਇਆ ਗਿਆ। ਆਪੋਜੀਸ਼ਨ ਦਾ ਮੰਨਣਾ ਇਹ ਹੈ ਕਿ ਇਹ ਇਖਤਿਆਰ ਜਿਹੜੇ ਫੋਰਸਿਸ ਔਰ ਫੌਜ ਨੂੰ ਦਿੱਤੇ ਜਾ ਰਹੇ ਨੇ, ਇਹਦਾ ਮਕਸਦ ਆਪਣੇ ਖਿਲਾਫ ਉੱਠਦੀਆਂ ਸਿਆਸੀ ਆਵਾਜ਼ਾਂ ਨੂੰ ਦਬਾਉਣਾ ਔਰ ਆਪਣੇ ਮੁਖਾਲਫਾਂ ਨੂੰ ਨਿਸ਼ਾਨਾ ਬਣਾਉਣਾ ਹੈ। ਜਦਕਿ ਹੁਕੂਮਤ ਦਾ ਇਹ ਆਖਣਾ ਹੈ ਕਿ ਮੁਲਕ 'ਚ ਇਸ ਵੇਲੇ ਅਤਿਗਰਦੀ ਇੰਨੀ ਵੱਧ ਚੁੱਕੀ ਹੈ ਕਿ ਬਲੋਚਿਸਤਾਨ ਵਾਲੇ ਪਾਸੇ ਹਾਲਾਤ ਨੇ ਜਿਹੜੇ ਉਹ ਸਾਲ 2012 ਤਰ੍ਹਾਂ ਖੂਨ ਖਰਾਬੇ ਵੱਲ ਚਲੇ ਗਏ ਨੇ। ਇੱਕ ਮਹੀਨੇ ਦੇ ਵਿੱਚ ਫੌਜ ਦੇ 4 ਮੇਜਰ ਨੇ ਜਿਹੜੇ ਉਹ ਅਤਿਗਰਦਾਂ ਦੇ ਨਾਲ ਮੁਕਾਬਲੇ 'ਚ ਆਪਣੀ ਜਾਨ ਦੇ ਚੁੱਕੇ ਨੇ। ਹੁਣ ਲੋੜ ਇਹ ਹੈ ਕਿ ਅਸੀਂ ਆਪਣੀ ਫੌਜ ਔਰ ਆਪਣੀਆਂ ਫੋਰਸਿਸ ਨੇ ਜਿਹੜੀਆਂ ਉਹਨਾਂ ਦੇ ਹੱਥ ਹੋਰ ਮਜ਼ਬੂਤ ਕਰੀਏ ਔਰ ਤਗੜੇ ਕਾਨੂੰਨ ਬਣਾਈਏ। ਸੋ ਇਸ ਕਾਨੂੰਨ ਦੇ ਤਹਿਤ ਕਿਸੇ ਵੀ ਐਸੇ ਬੰਦੇ ਨੂੰ ਜਿਹਦੇ ਉੱਤੇ ਸ਼ੱਕ ਹੋਏਗਾ ਉਹਨੂੰ ਚੁੱਕ ਲਿਆ ਜਾਏਗਾ। 3 ਮਹੀਨੇ ਤੱਕ ਉਹਨੂੰ ਹਿਰਾਸਤ 'ਚ ਰੱਖਿਆ ਜਾ ਸਕੇਗਾ ਔਰ ਇਹ ਸਭ ਕੁਝ ਕਾਨੂੰਨੀ ਹੋਏਗਾ। ਉਹ ਬੰਦਾ ਇਹਨੂੰ ਚੈਲੰਜ ਨਹੀਂ ਕਰ ਸਕੇਗਾ। ਇਸ ਬਿੱਲ ਨੂੰ ਜਦੋਂ ਨੈਸ਼ਨਲ ਅਸੈਂਬਲੀ 'ਚ ਪੇਸ਼ ਕੀਤਾ ਗਿਆ ਤੇ ਇਮਰਾਨ ਖਾਨ ਦੀ ਸਿਆਸੀ ਪਾਰਟੀ ਸਮੇਤ ਸਰਕਾਰ ਮੁਖਾਲਫ ਧੜੇ ਨੇ ਇਹਦੀ ਮੁਖਾਲਫਤ ਕੀਤੀ, ਪਰ ਇਹਦੇ ਹੱਕ 'ਚ 127 ਔਰ ਮੁਖਾਲਫਤ 'ਚ 45 ਵੋਟ ਆਏ।